ਅੱਜ ਫੈਸਲਾਬਾਦ ਦੇ ਦੋ ਥਾਣਿਆਂ ਦੇ ਉੱਪਰ ਨਾਮਲੂਮ ਮਸੱਲਾ ਅਫਰਾਦ ਨੇ ਹਮਲਾ ਕਰ ਦਿੱਤਾ। ਤਿੰਨ ਜਿਹੜੇ ਸਕੇ ਭਾਈ ਸੀਗੇ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਇੱਕ ਥਾਣੇ ਦੇ ਵਿੱਚ ਜਨਾਬੇ ਵਾਲੀ 100 ਦੇ ਕਰੀਬ ਮੁਲਾਜ਼ਮ ਜਿਹੜਾ ਨਾ ਉਹ ਤਾਇਨਾਤ ਹੁੰਦਾ ਵਾ। SHO ਕਿੱਥੇ ਸੀ, ਮੁਹੱਰਰ ਕਿੱਥੇ ਸੀ, ਨੈ ਮੁਹੱਰਰ ਕਿੱਥੇ ਸੀਗਾ, ਬਾਕੀ ਬੰਦੇ ਕਿੱਥੇ ਸੀ? ਉਹ ਭਾਈ ਤੁਹਾਨੂੰ ਸੌਣ ਦੀ ਤਨਖਾਹ ਨਹੀਂ ਦਿੰਦੇ। 2 ਸਾਲਾਂ ਦੇ ਵਿੱਚ 9 ਬੰਦੇ ਕਤਲ ਹੋ ਗਏ। ਅਸੀਂ ਕਿਸੇ ਨੂੰ ਸਜ਼ਾ ਨਹੀਂ ਦਿਵਾ ਸਕੇ। CPO ਫੈਸਲਾਬਾਦ DIG ਕਾਮਰਾਨ ਆਦਲ ਨੇ ਟੀਮਾਂ ਤਸ਼ਕੀਲ ਦੇ ਦਿੱਤੀਆਂ ਵਾ। ਇਹਨਾਂ ਨੂੰ ਬਿਲਕੁਲ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ। अस्सलाम वालेकुम। अच्छा जी, ਅੱਜ ਫੈਸਲਾਬਾਦ ਦੇ ਦੋ ਥਾਣਿਆਂ ਦੇ ਉੱਪਰ ਨਾਮਲੂਮ ਮਸੱਲਾ ਅਫਰਾਦ ਨੇ ਹਮਲਾ ਕਰ ਦਿੱਤਾ, ਜਿਹਦੇ ਨਤੀਜੇ ਦੇ ਵਿੱਚ ਹਵਾਲਾਤ ਦੇ ਵਿੱਚ ਬੰਦ ਤਿੰਨ ਜਿਹੜੇ ਸਕੇ ਭਾਈ ਸੀਗੇ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ, ਜਦੋਂ ਕਿ ਇੱਕ ਬੰਦਾ ਜ਼ਖਮੀ ਸੀਗਾ। ਮੈਂ ਦੋ ਥਾਣਿਆਂ ਦੀ ਇਸ ਤੋਂ ਗੱਲ ਕਰਦਾ ਪਿਆ ਕਿ ਦੋ ਥਾਣਿਆਂ ਦੇ ਵਿੱਚ ਸਿਰਫ ਇੱਕ ਦੀਵਾਰ ਆ, ਬਾਕੀ ਥਾਣੇ ਇਕੱਠੇ ਹੀ ਆ, ਯਾਨੀ ਕਿ ਦੀਵਾਰ ਸਾਂਝੀ ਜਿਹਨੂੰ ਕਹਿੰਦੇ ਆ ਨਾ, ਉਹ ਦੀਵਾਰ ਆ। ਇੱਕ ਥਾਣੇ ਦੇ ਵਿੱਚ ਜਨਾਬੇ ਵਾਲੀ 100 ਦੇ ਕਰੀਬ ਮੁਲਾਜ਼ਮ ਜਿਹੜਾ ਨਾ ਉਹ ਤਾਇਨਾਤ ਹੁੰਦਾ ਵਾ। ਦੋਨਾਂ ਥਾਣਿਆਂ ਦੇ ਮੁਲਾਜ਼ਮ ਮਿਲਾ ਕੇ 200 ਬੰਦਾ ਬਣ ਗਿਆ। 200 ਬੰਦੇ ਦੀ ਤਾਇਨਾਤੀ ਤੋਂ ਬਾਅਦ ਨਾਮਲੂਮ ਮਸੱਲਾ ਅਫਰਾਦ ਆਉਂਦੇ ਆ, ਪਿੱਛੇ ਗੱਲਾ ਮੰਡੀ ਵੱਲੋਂ ਪੌੜੀ ਲਾਉਂਦੇ ਆ, ਪੌੜੀ ਲਾ ਕੇ ਥਾਣੇ ਦੇ ਵਿੱਚ ਵੜਦੇ ਆ, ਥਾਣੇ 'ਤੇ ਹਮਲਾ ਕਰਦੇ ਆ, ਬੰਦਿਆਂ ਦੀ ਜਾਨ ਲੈਂਦੇ ਆ, ਬਾਸਾਨੀ ਮੌਕੇ ਤੋਂ ਫਰਾਰ ਹੋ ਜਾਂਦੇ ਆ। ਤੇ ਸਾਰੇ ਪੁਲਿਸ ਅਹਿਲਕਾਰ ਜਿਹੜੇ ਆ ਨਾ ਉਹ ਮੂੰਹ ਵੇਖਦੇ ਰਹਿ ਜਾਂਦੇ ਆ ਕਿ ਹੋਇਆ ਕੀ ਆ ਕੀ ਨਹੀਂ ਹੋਇਆ। ਅੱਛਾ, ਇਹ ਤਾਂ ਥੋੜਾ ਜਿਹਾ ਤੁਹਾਨੂੰ ਮੈਂ ਵਾਕਿਆ ਦੱਸਿਆ ਵਾ, ਇਹ ਖਬਰ ਸਾਰਿਆਂ ਕੋਲ ਹੈਗੀ ਆ ਕਿ ਕੀ ਹੋਇਆ, ਅੱਜ ਕੀ ਹੁੰਦਾ ਰਿਹਾ, ਕੀ ਨਹੀਂ ਹੁੰਦਾ ਰਿਹਾ। ਮੈਂ ਤੁਹਾਨੂੰ ਇਸ ਵਕੂਏ ਦਾ ਉਹ ਪਸ ਮੰਜ਼ਰ ਦੱਸਣਾ ਚਾਹੁੰਦਾ ਵਾਂ ਜਿਹਦੇ ਵੱਲ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। 2 ਸਾਲਾਂ ਦੇ ਵਿੱਚ 9 ਬੰਦੇ ਜਿਹੜੇ ਆ ਨਾ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਚੁੱਕੇ ਆ। ਕਿਉਂ? ਸਵਾਲ ਮੇਰਾ ਸਿਰਫ ਇਹ ਆ ਜਿਹੜਾ ਮੈਂ ਸਾਰਿਆਂ ਕੋਲ ਪੁੱਛਣਾ ਚਾਹੁੰਦਾ ਵਾਂ। ਮਾਮੂਲੀ ਤਲਕ ਕਲਾਮੀ ਆ, ਕੋਈ ਵੱਡੀ ਤਲਕ ਕਲਾਮੀ ਨਹੀਂ। ਜ਼ਮੀਨ ਸਾਂਝੀ ਆ, ਬੰਨਾ ਸਾਂਝਾ ਵਾ, ਜਿੱਦਾਂ ਥਾਣਿਆਂ ਦੀ ਕੰਧ ਸਾਂਝੀ ਸੀ। ਉੱਥੇ ਜਨਾਬੇ ਵਾਲੀ ਟਿਊਬਵੈੱਲ ਲਾਉਣਾ ਸੀਗਾ ਤੇ ਟਰਾਂਸਫਾਰਮਰ ਦੇ ਉੱਪਰੋਂ ਕਨੈਕਸ਼ਨ ਲਾਉਣ ਤੋਂ ਤਲਕ ਕਲਾਮੀ ਹੋਈ ਆ। ਤਲਕ ਕਲਾਮੀ ਤੋਂ ਬਾਅਦ ਉੱਥੇ ਮੌਕੇ ਤੇ 2 ਬੰਦੇ ਜਿਹੜੇ ਆ ਨਾ ਉਹਨਾਂ ਦੀ ਜਾਨ ਚਲੀ ਗਈ ਆ। ਉਸ ਤੋਂ ਬਾਅਦ ਸਿਲਸਿਲਾ ਜਿਹੜਾ ਸੀਗਾ ਉਹ ਵੱਧਦਾ ਗਿਆ। ਡੇਟ ਨਾਲ ਦੱਸਦਾ ਜਾਵਾਂਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਵਕੂਆ ਕਿੱਦਾਂ ਹੋਇਆ। ਜਦੋਂ ਬਿਜਲੀ ਤੋਂ ਲੜਾਈ ਹੋਈ ਆ ਉਹ ਵਾਕਿਆ ਜੀ 4/8/2023 2 ਬੰਦੇ ਜਿਹੜੇ ਸੀਗੇ ਉਹ ਕਤਲ ਹੋ ਗਏ। ਇੱਕ ਬੰਦਾ ਜਨਾਬੇ ਵਾਲੀ 23/3/2024 ਦੇ ਵਿੱਚ ਕਤਲ ਹੋ ਗਿਆ। ਅੱਗੇ ਚਲੋ ਜੀ 10/10/24 3 ਬੰਦੇ ਫਿਰ ਕਤਲ ਹੋ ਗਏ। ਕਿਸ ਗੱਲ ਤੋਂ? ਉਹੀ ਬਿਜਲੀ ਵਾਲਾ ਰੌਲਾ ਚੱਲਦਾ ਪਿਆ ਵਾ। ਬਿਜਲੀ ਵਾਲਾ ਰੌਲਾ ਮੁੱਕਣ ਨਹੀਂ ਰਿਹਾ। ਉਸ ਤੋਂ ਬਾਅਦ ਜਨਾਬੇ ਵਾਲੀ ਅੱਜ ਸਵੇਰ 6/1/2025 3 ਅਫਰਾਦ ਹਵਾਲਾਤ ਦੇ ਵਿੱਚ ਕਤਲ ਹੋ ਗਏ ਜੀ। ਇਹ ਜਨਾਬੇ ਵਾਲੀ ਸਾਡੇ ਜਿਹੜੇ ਅਦਾਰੇ ਨੇ ਉਹਨਾਂ ਦੇ ਪੋਲ ਜਿਹੜਾ ਵਾ ਸਾਫ਼ ਤਰੀਕੇ ਨਾਲ ਖੋਲ ਦਿੱਤਾ ਵਾ ਕਿ 2 ਸਾਲਾਂ ਦੇ ਵਿੱਚ 9 ਬੰਦੇ ਕਤਲ ਹੋ ਗਏ। ਅਸੀਂ ਕਿਸੇ ਨੂੰ ਸਜ਼ਾ ਨਹੀਂ ਦਿਵਾ ਸਕੇ, ਕਿਸੇ ਬੰਦੇ ਨਾਲ ਕੁਝ ਨਹੀਂ ਕਰ ਸਕੇ। ਅਗਰ ਅਸੀਂ ਕੁਝ ਨਹੀਂ ਕਰ ਸਕਦੇ ਸੀ ਇਹਨਾਂ ਦੋਨਾਂ ਪਾਰਟੀਆਂ ਦੀ ਆਪਸ ਦੇ ਵਿੱਚ ਸੁਲਹ ਹੀ ਕਰਵਾ ਦਿੰਦੇ, ਲੇਕਿਨ ਅਸੀਂ ਕਿਸੇ ਨੇ ਵੀ ਕੱਖ ਨਹੀਂ ਕੀਤਾ। 9 ਬੰਦੇ ਚਲੇ ਗਏ। ਅਖੀਰ ਫੈਸਲਾਬਾਦ ਦੀ ਪੂਰੀ ਦੁਨੀਆ ਦੇ ਵਿੱਚ ਬਦਨਾਮੀ ਹੋ ਗਈ ਜੀ। 2 ਥਾਣਿਆਂ ਦੇ ਉੱਪਰ ਨਾਮਲੂਮ ਮਸੱਲਾ ਅਫਰਾਦ ਨੇ ਹਮਲਾ ਕਰਤਾ। ਇਹ ਕੋਈ ਪਿੰਡ ਨਹੀਂ ਹੈਗਾ ਜਨਾਬੇ ਵਾਲੀ, ਜਾਂ ਕੋਈ ਇਲਾਕਾ ਗੈਰ ਦਾ ਕੋਈ ਇਲਾਕਾ ਨਹੀਂ ਹੈਗਾ। ਸ਼ਹਿਰ ਹੈਗਾ ਸਿਟੀ ਤਾਂਦਲਿਆਂ ਵਾਲਾ, ਜਿਹਦੇ ਪਿੱਛੇ ਗੱਲਾ ਮੰਡੀ ਆ, ਜਿਹਦੇ ਨਾਲ ਆਬਾਦੀ ਆ, ਜਿੱਥੇ ਜਨਾਬੇ ਵਾਲੀ ਲੋਕਾਂ ਨੂੰ ਚੈੱਕ ਕਰਕੇ ਵੜਨ ਦਿੱਤਾ ਜਾਂਦਾ ਥਾਣਿਆਂ ਦੇ ਵਿੱਚ ਆਮ ਸਾਇਲੀਨ ਨੂੰ। ਉੱਥੇ ਜਨਾਬੇ ਵਾਲੀ ਮਸੱਲਾ ਅਫਰਾਦ ਆਉਂਦੇ ਆ ਕੇ 3 ਅਫਰਾਦ ਦੀ ਜਾਨ ਲੈ ਲੈਂਦੇ ਆ। ਤੇ ਅਸੀਂ ਸਾਰੇ ਜਿਹੜਾ 200 ਬੰਦਾ ਉੱਥੇ ਤਾਇਨਾਤ ਹੋਏਗਾ, ਸ਼ਿਫਟਾਂ 'ਚ ਹੋਏਗਾ, ਕਿੱਦਾਂ ਹੋਏਗਾ ਕਿੱਦਾਂ ਇਹ ਸਾਨੂੰ ਨਹੀਂ ਪਤਾ, ਲੇਕਿਨ ਅਸੀਂ ਤੁਹਾਨੂੰ ਉਹਨਾਂ ਦੀ ਤਾਦਾਦ ਦੱਸ ਰਹੇ ਹਾਂ। ਆਖਰ ਬੰਦੇ ਆਏ ਆ, ਥੱਲੇ ਉਤਰੇ ਆ। SHO ਕਿੱਥੇ ਸੀ, ਮੁਹੱਰਰ ਕਿੱਥੇ ਸੀ, ਨੈ ਮੁਹੱਰਰ ਕਿੱਥੇ ਸੀਗਾ, ਬਾਕੀ ਬੰਦੇ ਕਿੱਥੇ ਸੀ? ਉਹਨਾਂ ਨੇ ਆ ਕੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਜਿੰਨੇ ਵੀ ਕਮਰੇ ਸੀ ਉਹਨਾਂ ਦੀਆਂ 12 ਕੁੰਡੀਆਂ ਲਾਈਆਂ ਵਾ। ਜਦੋਂ ਮੁਲਾਜ਼ਮੀਨ ਅੰਦਰ ਸੁੱਤੇ ਪਏ ਸੀਗੇ, ਉਹ ਭਾਈ ਤੁਹਾਨੂੰ ਸੌਣ ਦੀ ਤਨਖਾਹ ਨਹੀਂ ਦਿੰਦੇ। ਤੁਹਾਨੂੰ ਅਸੀਂ ਕਿੱਦਾਂ ਦੱਸੀਏ ਕਿ ਤੁਹਾਨੂੰ ਸੌਣ ਦੀ ਤਨਖਾਹ ਨਹੀਂ ਦਿੰਦੇ? ਤੁਹਾਨੂੰ ਦਿੰਦੇ ਆ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨ ਦੀ। ਤੁਸੀਂ ਆਪਣੀ ਜਾਨ ਔਰ ਮਾਲ ਦੀ ਹਿਫਾਜ਼ਤ ਨਹੀਂ ਕਰ ਸਕਦੇ। ਇਹ ਥਾਣਾ ਤੁਹਾਡੀ ਜਾਨ ਔਰ ਮਾਲ ਆ ਭਾਈਜਾਨ। ਤੁਸੀਂ ਅਗਰ ਇਹਦੀ ਹਿਫਾਜ਼ਤ ਨਹੀਂ ਕਰ ਸਕਦੇ, ਤੁਸੀਂ ਜਨਾਬ ਸਾਡੀ ਕੀ ਕਰਨੀ ਆ? ਲਿਹਾਜ਼ਾ ਮੈਂ ਅਫਸਰ ਆਲ ਨੇ ਬਾਲਾ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਰ ਇਹਨਾਂ ਦੋਨਾਂ ਥਾਣੇ ਵਾਲਿਆਂ ਦੀ ਇੰਤਹਾਈ ਨਾਹਲੀ ਆ। ਉੱਥੇ ਦੇ ਤਾਇਨਾਤ DSP, ਉੱਥੇ ਦਾ ਤਾਇਨਾਤ SP ਦੀ ਨਾਹਲੀ ਆ। ਇਹਨਾਂ ਨੂੰ ਬਿਲਕੁਲ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ। ਅਗਰ ਮੇਰੀ ਰਾਏ ਮੰਨੋ ਤੇ ਮੈਂ ਜਨਾਬ ਇਹ ਕਹਾਂਗਾ ਕਿ ਇਹਨਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਸੀ ਇਹਨਾਂ ਮੁਕੱਦਮਾਂ ਦੇ ਵਿੱਚ ਚਲਾਨ ਕਰਕੇ ਅੱਗੇ ਤੋਰਨਾ ਚਾਹੀਦਾ ਵਾ, ਤਾਂ ਕਿ ਆਇੰਦਾ ਕੋਈ ਇਸ ਤਰ੍ਹਾਂ ਦੀ ਨਾਹਲੀ ਦੀ ਜ਼ਰੂਰਤ ਨਾ ਕਰੇ। ਖੈਰ ਜੀ, CPO ਫੈਸਲਾਬਾਦ ਸੁਬਾਹ ਜਨਾਬ ਧੁੰਦ ਦੇ ਵਿੱਚ ਮੌਕੇ ਤੇ ਪਹੁੰਚੇ ਆ। ਮੌਕੇ ਤੇ ਜਾ ਕੇ
ਆਪ ਕਾਰਵਾਈ ਦਾ ਆਗਾਜ਼ ਕੀਤਾ ਵਾ। ਨਾਲ ਉਹਨਾਂ ਦੇ ਐਸਐਸਪੀ ਇਨਵੈਸਟੀਗੇਸ਼ਨ ਸਾਹਿਬ ਸੀਗੇ, ਜਾ ਕੇ ਜਨਾਬੇ ਅਲੀ ਉਹਨਾਂ ਨੇ 10 ਬੰਦੇ ਜਿਹੜੇ ਇਹਦੇ ਵਿੱਚ ਮੁਲੱਵਸ ਸੀਗੇ ਉਹਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਛ ਦਾ ਅਮਲ ਜਿਹੜਾ ਨਾ ਉਹ ਸ਼ੁਰੂ ਕਰ ਲਿਆ। ਪਹਿਲੇ 6 ਬੰਦੇ ਫੜੇ ਸੀ, ਉਸ ਤੋਂ ਬਾਅਦ 4 ਬੰਦੇ ਫੜ ਕੇ ਪੁੱਛਗਛ ਕਰ ਰਹੇ ਆ। ਸੀਪੀਓ ਫੈਸਲਾਬਾਦ ਡੀਆਈਜੀ ਕਾਮਰਾਨ ਆਦਲ ਨੇ ਟੀਮਾਂ ਤਸ਼ਕੀਲ ਦੇ ਦਿੱਤੀਆਂ ਵਾ ਕਿ ਫੌਰੀ ਤੌਰ ਤੇ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਕਰਾਰ ਵਾਕਈ ਜਿਹੜੀ ਹੈ ਨਾ ਸਜ਼ਾ ਦਿਲਵਾਈ ਜਾਵੇ। ਤੇ ਮੈਂ ਜਨਾਬ ਗੁਜ਼ਾਰਿਸ਼ ਕਰਾਂਗਾ ਸੀਪੀਓ ਫੈਸਲਾਬਾਦ ਨੂੰ, ਕੱਲੇ ਮੁਲਜ਼ਮਾਨ ਨੂੰ ਸਜ਼ਾ ਨਹੀਂ ਇੱਥੇ ਦਿਲਵਾਣੀ ਜਨਾਬ, ਪੁਲਿਸ ਅਹਿਲਕਾਰ ਜਿਹੜੇ ਇਹਦੇ ਵਿੱਚ ਮੁਲੱਵਸ ਨੇ, ਜਿਨ੍ਹਾਂ ਦੀ ਨਾਅਹਲੀ ਆ, ਉਹਨਾਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਮੁਕੱਦਮੇ ਦੇ ਵਿੱਚ, ਤਾਂ ਕਿ ਆਇੰਦਾ ਕੋਈ ਵੀ ਪੁਲਿਸ ਅਹਿਲਕਾਰ ਇਸ ਤਰ੍ਹਾਂ ਦੀ ਗਫਲਤ ਦਾ ਮੁਜ਼ਾਹਰਾ ਨਾ ਕਰੇ।